ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਭਾਰਤ ਦਾ ਹਾਲ, ਪੰਜਾਬ ਦਾ ਹਾਲ, ਉਹਨਾਂ ਤੋਂ ਕੁਝ ਖਬਰਾਂ ਤੇ ਪੁੱਛਾਂਗੇ ਜੀ ਕੀ ਕੁਛ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਬੇਦੀ, ਕਲੋਵਰ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ, ਹਰਮਿੰਦਰ ਸਮਰਾਜ, ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਟ, ਚਰਨਜੀਤ ਬਡਵਾਲ, ਜੁਬਾ ਸਿਟੀ, ਸਰਬਜੀਤ ਚੌਕੜ, ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਨਾਗਰਿਕਤਾ ਸੋਧ ਬਿੱਲ ਦੀ ਜੇ ਕਰਦੇ ਹਾਂ ਤੇ ਉਹ ਹੁਣ ਪਾਸ ਹੋ ਗਿਆ ਆ ਮੇਰੇ ਖਿਆਲ ਦੇ ਵਿੱਚ ਦੋਹਾਂ ਸਦਨਾਂ 'ਚ। ਬਿਲਕੁਲ ਜੀ, ਰਾਜ ਸਭਾ ਦੇ ਵਿੱਚ ਵੀ 125 ਵੋਟਾਂ ਇਹਦੇ ਹੱਕ ਦੇ ਵਿੱਚ ਪਈਆਂ, 105 ਵੋਟਾਂ ਜਿਹੜੀਆਂ ਸੀਗੀਆਂ ਉਹ ਇਹਦੇ ਵਿਰੋਧ ਦੇ ਵਿੱਚ ਪਈਆਂ। ਔਰ ਲੋਕ ਸਭਾ ਨੇ ਇਹਨੂੰ ਸੋਮਵਾਰ ਨੂੰ ਪਾਸ ਕਰ ਦਿੱਤਾ ਸੀਗਾ। ਪੂਰੇ ਮੁਲਕ ਭਰ ਦੇ ਵਿੱਚ ਮੋਦੀ ਸਰਕਾਰ ਦੇ ਵਿਰੋਧ ਦੇ ਬਾਵਜੂਦ ਜਿਹੜੀ ਸਰਕਾਰ ਹੈ ਉਹ ਆਪਣੀ ਜਿੱਦ ਪੁਗਾਉਣ ਦੇ ਵਿੱਚ ਕਾਮਯਾਬ ਰਹੀ। ਬਿੱਲ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਤੋਂ 31 ਦਸੰਬਰ 14 ਤੱਕ ਆਉਣ ਵਾਲੇ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਤੇ ਈਸਾਈਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਤੇਜ਼ ਕਰਨ ਦੀ ਵਿਵਸਥਾ ਹੈ। ਬਿੱਲ ਤੇ ਦਿਨ ਭਰ ਚੱਲੀ ਬਹਿਸ ਜਿਹੜੀ ਸੀ ਇਹਦਾ ਜਵਾਬ ਗ੍ਰਹਿ ਮੰਤਰੀ ਨੇ ਦਿੱਤਾ ਤੇ ਇਹ ਵੀ ਕਹਿਤਾ ਕਿ ਬਿੱਲ ਤੋਂ ਮੁਸਲਮਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਬਹਿਸ ਦੇ ਦੌਰਾਨ ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਸਰਕਾਰ ਨੇ 3 ਗੁਆਂਢੀ ਦੇਸ਼ਾਂ ਦੇ ਘੱਟ ਗਿਣਤੀ ਲੋਕਾਂ ਦੇ ਬਾਰੇ ਸੋਚਿਆ, ਇਹਦੇ ਲਈ ਉਹ ਵਧਾਈ ਦੀ ਪਾਤਰ ਹੈ। ਪਰ 31 ਦਸੰਬਰ 14 ਦੀ ਕਟਾ ਡੇਟ ਕਿਉਂ ਲਈ ਗਈ, ਇਹਦਾ ਜਵਾਬ ਸਰਕਾਰ ਦੇਵੇ। ਉਹਨੇ ਕਿਹਾ ਕਿ ਉਹ ਵਿਰੋਧ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਬਿੱਲ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿਰੁੱਧ ਹੈ। ਸ਼ਿਵ ਸੈਨਾ ਦੇ ਸੰਜੇ ਰਾਊਤ ਨੇ ਕਿਹਾ ਕਿ ਬਿੱਲ ਬਾਰੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਹਮਾਇਤ ਨਹੀਂ ਕਰ ਰਿਹਾ ਉਹ ਪਾਕਿਸਤਾਨ ਦੀ ਭਾਸ਼ਾ ਬੋਲ ਰਿਹਾ। ਸਾਡੇ ਇੰਨੇ ਮਜ਼ਬੂਤ ਪ੍ਰਧਾਨ ਮੰਤਰੀ ਨੇ, ਗ੍ਰਹਿ ਮੰਤਰੀ ਨੇ, ਪਾਕਿਸਤਾਨ ਨੂੰ ਸਬਕ ਸਿਖਾਉਣ। ਅਸੀਂ ਪਾਕਿਸਤਾਨ ਹੋਵੇ ਜਾਂ ਕੋਈ ਹੋਰ ਉਹਦਾ ਸਾਥ ਦੇਵਾਂਗੇ, ਸਾਨੂੰ ਕੋਈ ਰਾਸ਼ਟਰਵਾਦ ਨਾ ਸਿਖਾਏ। ਸੰਜੇ ਰਾਊਤ ਨੇ ਵੀ ਗੱਲ ਜਿਹੜੀ ਕਹੀ ਕਿ ਜਿਹੜੇ ਸਕੂਲ ਤੁਸੀਂ ਪੜ੍ਹੇ ਹੋ ਅਸੀਂ ਉਹਦੇ ਹੈਡਮਾਸਟਰ ਹਾਂ। ਇਹ ਵੀ ਕਿਹਾ ਕਿ ਸਾਡੇ ਸਕੂਲ ਦੇ ਬਾਲਾ ਸਾਹਿਬ ਠਾਕਰੇ ਹੈਡਮਾਸਟਰ ਨੇ, ਅਟਲ ਬਿਹਾਰੀ ਵਾਜਪਾਈ ਨੇ ਤੇ ਸ਼ਿਆਮਾ ਪ੍ਰਸਾਦ ਮੁਖਰਜੀ ਜਿਹੜੇ ਜੀ ਉਹ ਸਾਡੇ ਹੈਡਮਾਸਟਰ ਰਹੇ ਨੇ। ਵੋਟਿੰਗ ਦੇ ਵਿੱਚੋਂ ਜਿਹੜਾ ਸੀਗਾ ਜੀ ਉਹ ਵਾਕਆਊਟ ਕੀਤਾ ਸ਼ਿਵ ਸੈਨਾ ਨੇ। ਰਸਾਇਣ ਦੇ ਨੋਬਲ ਪੁਰਸਕਾਰ ਜੇਤੂ ਤੇ ਰਾਇਲ ਸੁਸਾਇਟੀ ਜਿਹਦੇ ਵਿੱਚ ਦੁਨੀਆ ਭਰ ਦੇ ਵਿਗਿਆਨੀ ਜਿਹੜੇ ਸ਼ਾਮਲ ਨੇ ਉਹਦੇ ਪ੍ਰਧਾਨ ਨੇ ਸਰ ਵੈਂਕਟ ਰਮਨ ਰਾਮਕ੍ਰਿਸ਼ਨਨ, ਉਹਨੇ ਇਸ ਬਿੱਲ ਦੀ ਕਰੜੀ ਨਿੰਦਿਆ ਜਿਹੜੀ ਕੀਤੀ ਔਰ ਉਹਦੇ ਮੁਤਾਬਕ ਇਹ ਧਰਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਜਿਹੜੀ ਜੀ ਉਹ ਦਿੰਦਾ। ਜਿਹੜੇ ਇਹ ਵਿਗਿਆਨੀ ਨੇ ਸਰ ਵੈਂਕਟ ਰਮਨ ਰਾਮਕ੍ਰਿਸ਼ਨਨ, ਉਹਨੇ ਇਹ ਗੱਲ ਕਹੀ ਹੈ ਕਿ ਮੈਂ ਭਾਰਤੀ ਵਿਗਿਆਨੀਆਂ ਤੇ ਵਿਦਵਾਨਾਂ ਦੇ ਗਰੁੱਪ ਵੱਲੋਂ ਕਿਸੇ ਵਿਰੋਧ ਵਾਲੀ ਪਟੀਸ਼ਨ ਤੇ ਨਿੱਜੀ ਤੌਰ ਤੇ ਸਾਈਨ ਨਹੀਂ ਕਰੂੰਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਕੰਮ ਸਿਰਫ ਭਾਰਤ ਦੇ ਨਾਗਰਿਕਾਂ ਵੱਲੋਂ ਕੀਤਾ ਜਿਹੜਾ ਜੀ ਉਹ ਜਾਣਾ ਚਾਹੀਦਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਲੁਕਵੇਂ ਏਜੰਡੇ ਦੀ ਗੱਲ ਪਹਿਲਾਂ ਚੱਲਦੀ ਸੀ ਉਹ ਏਜੰਡਾ ਜਿਹੜਾ ਜੀ ਉਹ ਹੁਣ ਓਪਨਲੀ ਬਾਹਰ ਜਿਹੜਾ ਜੀ ਉਹ ਆ ਗਿਆ। ਔਰ ਇਹ ਬਿੱਲ ਨੂੰ ਹੋ ਸਕਦਾ ਹੈ ਕਿ ਕੁਝ ਲੋਕ ਇਹਨੂੰ ਬਹੁਤ ਈਜ਼ੀ ਤਰੀਕੇ ਦੇ ਨਾਲ ਜਿਹੜਾ ਜੀ ਉਹ ਦੇਖ ਰਹੇ ਹੋਣ ਕਿਉਂਕਿ ਜਿਹੜੀ ਮੌਜੂਦਾ ਕੇਂਦਰ ਦੀ ਸਰਕਾਰ ਹੈ ਉਹਦਾ ਜਿਹੜਾ ਏਜੰਡਾ ਹੈ ਵੋਟ ਪੋਲਰਾਈਜੇਸ਼ਨ ਦਾ, ਉਹਨੂੰ ਇਹ ਲੱਗਦਾ ਹੈ ਕਿ ਇੱਕ ਫਿਰਕੇ ਦੀ ਗੱਲ ਜਿਹੜੀ ਜੀ ਉਹ ਕਰਕੇ ਉਹ ਸੱਤਾ ਦੇ ਉੱਤੇ ਸਦਾ ਵਾਸਤੇ ਕਾਬਜ਼ ਜਿਹੜੇ ਜੀ ਉਹ ਰਹਿ ਸਕਦੇ ਆ। ਇਹ ਉਸ ਪਾਸੇ ਵੱਲ ਨੂੰ ਇੱਕ ਮੌਜੂਦਾ ਸਰਕਾਰ ਦਾ ਇੱਕ ਹੋਰ ਵੱਡਾ ਸਟੈਪ ਹੈ। ਇਹ ਮੁਲਕ ਨੂੰ ਕਿੱਧਰ ਨੂੰ ਲੈ ਜਾਊਗਾ ਇਹ ਬਾਅਦ ਵਾਲੀਆਂ ਗੱਲਾਂ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ ਇਸੇ ਬਿੱਲ ਨੂੰ ਲੈ ਕੇ ਮੇਰੇ ਖਿਆਲ ਦੇ ਵਿੱਚ ਗੁਹਾਟੀ ਦੇ ਵਿੱਚ ਕਰਫਿਊ ਲੱਗਾ ਹੋਇਆ ਤੇ ਤ੍ਰਿਪੁਰਾ ਦੇ ਵਿੱਚ ਫੌਜ ਸੱਦਣੀ ਪੈ ਗਈ ਹੈ। ਬਿਲਕੁਲ ਜੀ, ਥਾਂ ਥਾਂ ਦੇ ਉੱਤੇ ਜ਼ੋਰਦਾਰ ਮੁਜ਼ਾਹਰੇ ਤੇ ਹਿੰਸਕ ਘਟਨਾਵਾਂ ਜਿਹੜੀਆਂ ਜੀ ਉਹ ਹੋਈਆਂ। ਅਸਾਮ ਦੇ ਗੁਹਾਟੀ ਦੇ ਵਿੱਚ ਜਿਹੜਾ ਜੀ ਕਰਫਿਊ ਲਾ ਦਿੱਤਾ ਗਿਆ। ਤ੍ਰਿਪੁਰਾ ਦੇ ਵਿੱਚ ਫੌਜ ਸੱਦੀ ਗਈ ਹੈ। ਅਸਾਮ ਦੇ ਵਿੱਚ ਬੋਗਾਈ ਗਾਓ ਤੇ ਡਿਬਰੂਗੜ੍ਹ ਦੇ ਵਿੱਚ ਫੌਜ ਨੂੰ ਤਿਆਰ ਰਹਿਣ ਦੇ ਵਾਸਤੇ ਕਿਹਾ ਗਿਆ ਜੀ। ਅਸਾਮ ਦੇ 10 ਜ਼ਿਲ੍ਹਿਆਂ ਦੇ ਵਿੱਚ ਰਾਤ ਤੋਂ ਇੰਟਰਨੈਟ ਵੀ ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ। ਔਰ ਕਿਉਂਕਿ ਇਹ ਇੱਕ ਨਵਾਂ ਜਿਹੜਾ ਜੀ ਉਹ ਹਥਿਆਰ ਹੈ ਸਰਕਾਰਾਂ ਦਾ, ਤੁਰੰਤ ਸਭ ਤੋਂ ਪਹਿਲਾਂ ਇੰਟਰਨੈਟ ਬੰਦ ਕਰਦੇ ਆ ਤਾਂ ਕਿ ਅਸਲੀਅਤ ਜਿਹੜੀ ਲੋਕਾਂ ਦੇ ਸਾਹਮਣੇ ਨਾ ਜਿਹੜੀ ਜੀ ਉਹ ਆਵੇ। ਇਹ ਸੋਸ਼ਲ ਮੀਡੀਆ ਦੀ ਦੁਰਵਰਤੋਂ ਦੇ ਨਾਂ ਦੇ ਹੇਠ ਜਿਹੜਾ ਜੀ ਉਹ ਬੰਦ ਕੀਤਾ ਜਾਂਦਾ। ਪੂਰੇ ਤ੍ਰਿਪੁਰਾ ਵਿੱਚ
ਇੰਟਰਨੈਟ ਜਿਹੜੀਆਂ ਨੇ ਜੀ ਉਹ ਕੱਲ ਸਵੇਰ ਤੋਂ ਬੰਦ ਕੀਤੀਆਂ ਹੋਈਆਂ ਨੇ। ਜਿਹੜੇ ਹਿੰਸਾ ਦੇ ਉੱਤੇ ਉਤਾਰੂ ਜਿਹੜੇ ਲੋਕ ਸੀਗੇ ਜੀ, ਉਹਨਾਂ ਨੇ ਚਬੂਆ, ਪਾਣੀ ਟੋਲਾ ਰੇਲਵੇ ਸਟੇਸ਼ਨ ਉਹਨਾਂ ਨੂੰ ਅੱਗ ਲਾਤੀ ਜੀ। ਡਿਬਰੂਗੜ੍ਹ ਦੇ ਵਿੱਚ ਮੁੱਖ ਮੰਤਰੀ ਸੋਨੋਵਾਲ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਪਥਰਾਓ ਕੀਤਾ ਗਿਆ। ਅਸਾਮ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਖਿਲਾਫ ਪ੍ਰਦਰਸ਼ਨਕਾਰੀ ਜਿਹੜੇ ਜੀ ਉਹ ਸੜਕਾਂ ਦੇ ਉੱਤੇ ਆ ਕੇ ਪੁਲਿਸ ਦੇ ਨਾਲ ਭਿੜ ਪਏ। ਅਸਾਮ ਦੇ ਪੁਲਿਸ ਮੁਖੀ ਜਿਹੜਾ ਜੀ ਉਹਨੇ ਕਿਹਾ ਸੀਗਾ ਪਹਿਲਾਂ ਕਿ ਕਰਫਿਊ ਜਿਹੜਾ ਜੀ ਉਹ ਬੁੱਧਵਾਰ 6:15 ਵਜੇ ਤੋਂ ਵੀਰਵਾਰ ਸ਼ਾਮ ਤੱਕ ਲਾਇਆ ਗਿਆ, ਪਰ ਬਾਅਦ ਦੇ ਵਿੱਚ ਇਹ ਕਰਫਿਊ ਅਣਮਿੱਥੇ ਸਮੇਂ ਲਈ ਜਿਹੜਾ ਜੀ ਉਹ ਲਾ ਦਿੱਤਾ ਗਿਆ। ਕਰਫਿਊ ਦੀ ਉਲੰਘਣਾ ਕਰਕੇ ਵੀ ਗੁਹਾਟੀ ਦੀਆਂ ਲਿੰਕ ਸੜਕਾਂ ਦੇ ਉੱਤੇ ਲੋਕ ਵੱਡੀ ਗਿਣਤੀ ਦੇ ਵਿੱਚ ਜਮ੍ਹਾਂ ਹੋਏ ਜੀ। ਪੁਲਿਸ ਨੇ ਉਹਨਾਂ ਨੂੰ ਖੰਡਾਉਣ ਦੇ ਵਾਸਤੇ ਅਥਰੂ ਗੈਸ ਦੇ ਗੋਲੇ ਛੱਡੇ, ਲਾਠੀ ਚਾਰਜ ਵੀ ਕੀਤਾ, ਜਿਨ੍ਹਾਂ ਪੁਲਿਸ ਤੇ ਮੋੜਵਾਂ ਹਮਲਾ ਜਿਹੜਾ ਜੀ ਉਹ ਕੀਤਾ। ਜਿਹੜੀ ਰਾਜਧਾਨੀ ਡੀਸਪੁਰ ਹੈ ਉੱਥੇ ਜਦੋਂ ਭੀੜ ਡਟੀ ਰਹੀ ਤਾਂ ਪੁਲਿਸ ਨੇ ਉਹਨਾਂ ਦੇ ਉੱਤੇ ਗੋਲੀਆਂ ਵੀ ਜਿਹੜੀਆਂ ਜੀ ਉਹ ਚਲਾਈਆਂ। ਗੁਹਾਟੀ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਪ੍ਰਦਰਸ਼ਨ ਹੋਣ ਕਰਕੇ ਜਿਹੜੇ ਅਸਮ ਦੇ ਮੁੱਖ ਮੰਤਰੀ ਸੀ ਸਰਬਾਨੰਦ ਸੋਨੋਵਾਲ, ਉਹ ਗੋਪੀਨਾਥ ਬੁਰਦੋਲੋਈ ਕੌਮਾਂਤਰੀ ਜਿਹੜਾ ਹਵਾਈ ਅੱਡਾ ਉਹਦੇ ਉੱਤੇ ਕੁਝ ਸਮੇਂ ਦੇ ਵਾਸਤੇ ਫਸ ਗਏ। ਉਹ ਤੇਜਪੁਰਾ ਤੋਂ ਜਿਹੜੇ ਜੀ ਆਏ ਸੀਗੇ, ਜਿਹੜੀਆਂ ਉਹਨਾਂ ਦੇ ਨਾਲ ਸਿਕਿਉਰਿਟੀ ਵਾਲੇ ਸੀ, ਉਹਨਾਂ ਨੇ ਜਿਹੜਾ ਸੀਗਾ ਜੀ ਰਿਸਕ ਨਾ ਲਿਆ ਕਿ ਉਹਨਾਂ ਨੂੰ ਜੇ ਸੜਕ ਤੇ ਕੱਢਿਆ ਤੇ ਲੋਕ ਜਿਹੜੇ ਉਹ ਪੈ ਨਾ ਜਾਣ। ਬਾਅਦ ਦੇ ਵਿੱਚ ਉਹਨਾਂ ਨੂੰ ਸ਼ਹਿਰ ਦੇ ਬ੍ਰਹਮਪੁੱਤਰ ਜਿਹੜਾ ਸਟੇਟ ਗੈਸਟ ਹਾਊਸ ਹੈ ਉੱਥੇ ਲਿਜਾਇਆ ਜਿਹੜਾ ਜੀ ਉਹ ਗਿਆ। ਔਰ ਇਹ ਕੱਲ ਦੀ ਜਿਹੜੀ ਜੀ ਉਹ ਗੱਲ ਹੈ, ਇਹ ਜਿਹੜਾ ਵਿਰੋਧ ਹੈ ਅੱਜ ਦਾ ਦਿਨ ਬੜਾ ਅਹਿਮ ਰਹੂਗਾ ਕਿ ਕੀ ਇਹ ਵਿਰੋਧ ਜਿਹੜਾ ਉਹ ਦਬ ਲਿਆ ਜਾਂਦਾ ਜਾਂ ਫਿਰ ਇਹ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜਾ ਜੀ ਉਹ ਫੈਲੂਗਾ। ਵੈਸੇ ਇੱਥੇ ਜਿਹੜੀ CPI ਆ ਉਹਨੇ ਇਹ ਗੱਲ ਜਿਹੜੀ ਕਹੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਜੀ ਇਹਦਾ ਅੱਜ ਜ਼ਬਰਦਸਤ ਵਿਰੋਧ ਜਿਹੜਾ ਜੀ ਉਹ ਕੀਤਾ ਜਾਊਗਾ। ਔਰ ਪੰਜਾਬ ਕਿਸੇ ਟਾਈਮ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿਰੋਧ ਕਰਨ ਦੇ ਵਿੱਚ ਮੋਹਰਲਿਆਂ ਦੀ ਕਤਾਰ ਦੇ ਵਿੱਚ ਹੁੰਦਾ ਸੀਗਾ, ਪਰ ਅੱਜ ਜਿਹੜਾ ਜੀ ਉਹਦੇ ਵਿੱਚ ਨਹੀਂ ਰਿਹਾ। ਇਹ ਵਿਰੋਧ ਜਿਹੜਾ ਜੀ ਇਹਨਾਂ ਸੂਬਿਆਂ ਦੇ ਵਿੱਚ ਗੁਹਾਟੀ, ਤ੍ਰਿਪੁਰਾ ਵਗੈਰਾ ਦੇ ਵਿੱਚ ਉਧਰੇ ਹੀ ਜ਼ਿਆਦਾ ਜਿਹੜਾ ਜੀ ਉਹ ਹੋ ਰਿਹਾ। ਉਹਨਾਂ ਦਾ ਸਾਰੇ ਪਾਸੇ ਹੋਣਾ ਚਾਹੀਦਾ। ਤੇ ਅੱਗੇ ਗੱਲ ਕਰਦੇ ਆ, ਜਿਹੜਾ ਗੁਜਰਾਤ ਦੇ ਵਿੱਚ ਦੰਗੇ ਹੋਏ ਸੀ ਉਹਨਾਂ ਦੇ ਵਿੱਚ ਕਲੀਨ ਚਿੱਟ ਲੈ ਲਈ ਆ ਮੋਦੀ ਨੇ। ਨਾਨਾਵਤੀ ਕਮਿਸ਼ਨ ਨੇ ਜੀ 2002 ਦੇ ਦੰਗਿਆਂ ਦੇ ਵਿੱਚ ਗੁਜਰਾਤ ਦੇ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਉਦੋਂ ਦੇ ਮੰਤਰੀ ਸਾਥੀਆਂ ਨੂੰ ਕਲੀਨ ਚਿੱਟ ਜਿਹੜੀ ਜੀ ਉਹ ਦਿੱਤੀ ਆ। ਦੰਗਿਆਂ ਦੇ ਵਿੱਚ 1000 ਤੋਂ ਵੱਧ ਲੋਕ ਮਾਰੇ ਗਏ ਸੀ। ਕਮਿਸ਼ਨ ਨੇ 1500 ਸਫ਼ਿਆਂ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਜੀ ਕਿ ਅਜਿਹੇ ਕੋਈ ਸਬੂਤ ਨਹੀਂ ਮਿਲੇ ਜਿਹਦੇ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਕਿਸੇ ਮੰਤਰੀ ਦੇ ਕਹਿਣ ਦੇ ਉੱਤੇ ਹਮਲੇ ਜਿਹੜੇ ਜੀ ਉਹ ਕੀਤੇ ਗਏ ਆ। ਕਮਿਸ਼ਨ ਦੀ ਜਿਹੜੀ ਅੰਤਰਿਮ ਰਿਪੋਰਟ ਹੈ ਉਹ ਗੁਜਰਾਤ ਅਸੈਂਬਲੀ ਦੇ ਵਿੱਚ ਪੇਸ਼ ਕੀਤੀ ਗਈ ਆ, ਜਦੋਂ ਕਿ ਇਹ ਰਿਪੋਰਟ ਪਿਛਲੇ 5 ਸਾਲ ਪਹਿਲਾਂ ਵੇਲੇ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੂੰ ਸੌਂਪੀ ਗਈ ਸੀ। ਕਮਿਸ਼ਨ ਨੇ ਕੁਝ ਥਾਵਾਂ ਦੇ ਉੱਤੇ ਭੀੜਾਂ ਨੂੰ ਕੰਟਰੋਲ ਨਾ ਕਰ ਸਕਣ ਦੇ ਵਾਸਤੇ ਪੁਲਿਸ ਨੂੰ ਜ਼ਿੰਮੇਵਾਰ ਜਿਹੜਾ ਜੀ ਉਹ ਠਹਿਰਾਇਆ ਸੀ। ਕਮਿਸ਼ਨ ਦੇ ਮੁਤਾਬਕ ਜਾਂ ਤਾਂ ਢੁਕਵੀਂ ਨਫਰੀ ਨਹੀਂ ਸੀ ਜਾਂ ਪੁਲਿਸ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਅਹਿਮਦਾਬਾਦ ਦੇ ਵਿੱਚ ਦੰਗਿਆਂ ਤੇ ਕਾਬੂ ਪਾਉਣ ਦੇ ਵਿੱਚ ਪੁਲਿਸ ਨੇ ਕਾਬਲੀਅਤ ਜਿਹੜੀ ਜੀ ਉਹ ਨਹੀਂ ਦਿਖਾਈ। ਕਮਿਸ਼ਨ ਨੇ ਸਾਬਕਾ IPS ਆਫੀਸਰ RB ਸ੍ਰੀ ਕੁਮਾਰ, ਰਾਹੁਲ ਸ਼ਰਮਾ ਤੇ ਸੰਜੀਵ ਭੱਟ ਦੇ ਵੱਲੋਂ ਗੁਜਰਾਤ ਸਰਕਾਰ ਦੇ ਵਿਰੁੱਧ ਦਿੱਤੇ ਸਬੂਤਾਂ ਤੇ ਗਵਾਹੀਆਂ ਨੂੰ ਰੱਦ ਕੀਤਾ। ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਕਿਹਾ ਕਿ ਇਹਨਾਂ ਦੇ ਵਿਰੁੱਧ ਵਿਭਾਗੀ ਕਾਰਵਾਈ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਕੀਤੀ ਗਈ ਹੈ। 27 ਫਰਵਰੀ 2002 ਨੂੰ ਗੋਧਰਾ ਰੇਲਵੇ ਸਟੇਸ਼ਨ ਦੇ ਨੇੜੇ ਸਾਬਰਮਤੀ ਐਕਸਪ੍ਰੈਸ ਦੀ ਜਿਹੜੀ ਇੱਕ ਬੋਗੀ ਸੀ ਉਹਨੂੰ ਅੱਗ ਲਾ ਦਿੱਤੀ ਗਈ ਸੀ, ਜਿਹਦੇ ਵਿੱਚ 59 ਕਾਰ ਸੇਵਕ ਮਾਰੇ ਗਏ ਸੀ। ਔਰ ਇਸ ਤੋਂ ਬਾਅਦ ਭੜਕੇ ਦੰਗਿਆਂ ਦੇ ਵਿੱਚ 1169 ਲੋਕ ਸਰਕਾਰੀ ਰਿਕਾਰਡ ਦੇ ਮੁਤਾਬਕ ਜਿਹੜੇ ਜੀ ਉਹ ਮਾਰੇ ਗਏ ਸੀ। ਔਰ ਦੰਗਿਆਂ ਤੋਂ ਛੇਤੀ ਬਾਅਦ ਨਰਿੰਦਰ ਮੋਦੀ ਨੇ ਰਿਟਾਇਰਡ ਜਸਟਿਸ KG ਸ਼ਾਹ ਦੀ ਅਗਵਾਈ ਵਾਲਾ 1 ਮੈਂਬਰੀ ਜਾਂਚ ਕਮਿਸ਼ਨ ਬਣਾਇਆ ਸੀਗਾ। ਕੁਝ ਗਰੁੱਪਾਂ ਦੇ ਵਿਰੋਧ ਤੋਂ ਬਾਅਦ ਕਮਿਸ਼ਨ 2 ਮੈਂਬਰੀ ਕਰ ਦਿੱਤਾ ਗਿਆ ਔਰ ਇਹਦਾ ਮੁਖੀ ਰਿਟਾਇਰਡ ਜਸਟਿਸ GT ਨਾਨਾਵਤੀ ਨੂੰ ਜਿਹੜਾ ਜੀ ਉਹ ਬਣਾਇਆ ਗਿਆ ਸੀਗਾ। 5 ਅਗਸਤ 2004 ਨੂੰ ਗੁਜਰਾਤ ਸਰਕਾਰ ਨੇ ਕਮਿਸ਼ਨ ਦੀਆਂ ਹਵਾਲਾ ਸ਼ਰਤਾਂ ਬਦਲ ਦਿੱਤੀਆਂ ਔਰ ਇਹਨੂੰ ਗੋਧਰਾ ਟ੍ਰੇਨ ਅਗਨੀਕਾਂਡ ਤੇ ਉਸ ਤੋਂ ਬਾਅਦ ਦੰਗਿਆਂ ਦੇ ਵਿੱਚ ਨਰਿੰਦਰ ਮੋਦੀ ਮੰਤਰੀਆਂ ਤੇ ਨੌਕਰਸ਼ਾਹਾਂ ਦੇ ਰੋਲ ਦੀ ਜਾਂਚ ਕਰਨ ਲਈ ਵੀ ਜਿਹੜਾ ਜੀ ਉਹ ਕਹਿ ਦਿੱਤਾ। ਜਸਟਿਸ ਸ਼ਾਹ ਦੀ ਮਾਰਚ 2008 ਦੇ ਵਿੱਚ ਮੌਤ ਤੋਂ ਬਾਅਦ ਰਿਟਾਇਰਡ ਜਸਟਿਸ ਅਕਸ਼ੇ ਮਹਿਤਾ ਨੂੰ ਕਮਿਸ਼ਨ ਦਾ ਦੂਜਾ ਮੈਂਬਰ ਬਣਾਇਆ ਗਿਆ ਸੀਗਾ। ਔਰ ਕਮਿਸ਼ਨ ਨੇ ਗੋਧਰਾ ਰੇਲਵੇ ਸਟੇਸ਼ਨ ਦੀ ਘਟਨਾ ਦੇ ਬਾਰੇ 27 ਫਰਵਰੀ 2000 ਨੂੰ ਦਿੱਤੀ ਪਹਿਲੀ ਰਿਪੋਰਟ ਦੇ ਵਿੱਚ
ਇਹਨੂੰ ਕੁਝ ਨਿੱਜੀ ਲੋਕਾਂ ਦੀ ਸਾਜ਼ਿਸ਼ ਜਿਹੜਾ ਜੀ ਉਹ ਦੱਸਿਆ ਸੀਗਾ। ਪਰ ਬਾਅਦ ਦੇ ਵਿੱਚ ਸਮਾਂ ਪੈਣ ਦੇ ਨਾਲ ਜਿਹੜੀਆਂ ਸੀਗੀਆਂ ਜੀ ਇਹ ਰਿਪੋਰਟਾਂ ਦੇ ਵਿੱਚ ਉਥਲ ਪੁਥਲ ਹੇਰ ਫੇਰ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਔਰ ਇਹ ਹੁਣ ਜਿਹੜੀ ਹੈ ਜੀ ਉਹ ਸਾਹਮਣੇ ਆ। ਵੈਸੇ ਬਹੁਤੀ ਵੱਡੀ ਖਬਰ ਤਾਂ ਹੁੰਦੀ ਜੇ ਇਹ ਕਮਿਸ਼ਨ ਕੁਝ ਲੋਕਾਂ ਵੱਲ ਇਸ਼ਾਰੇ ਕਰਦਾ। ਜਦੋਂ ਕਲੀਨ ਚਿੱਟ ਹੈ ਤੇ ਉਹ ਪਤਾ ਸੀਗਾ ਜੀ ਵੀ ਕਲੀਨ ਚਿੱਟ ਹੀ ਹੋਣੀ ਹੈ। ਹੁਣ ਤਾਂ ਬਹੁਤ ਸਾਰੇ ਲੋਕਾਂ ਨੂੰ ਕਲੀਨ ਚਿੱਟਾਂ ਮਿਲਦੀਆਂ ਹੈ ਜੀ। ਤੇ ਅੱਗੇ ਸੁਨੀਲ ਜਾਖੜ ਦੀ ਗੱਲ ਕਰੀਏ ਤਾਂ ਉਸਨੇ ਮੰਨਿਆ ਕਿ ਲੋਕਾਂ ਦੇ ਵਿੱਚ ਯਕੀਨ ਆ ਕਿ ਜਿਹੜੀ ਇਹ ਸਰਕਾਰ ਆ ਪੰਜਾਬ ਦੀ ਉਹ ਲੋਕਾਂ ਦੀ ਨਹੀਂ, ਥਾਂ ਥਾਂ ਤੇ ਕਰਪਸ਼ਨ ਹੋ ਰਹੀ ਆ। ਇਹ ਬੜੀ ਜਿਹੜੀ ਜੀ ਉਹ ਅਹਿਮ ਗੱਲ ਹੈ। 3 ਸਾਲ ਦੀ ਹੋ ਗਈ ਜਿਹੜੀ ਜੀ ਮੌਜੂਦਾ ਕਾਂਗਰਸ ਦੀ ਸਰਕਾਰ ਸੂਬੇ ਦੇ ਜਿਹੜੀ ਪਾਰਟੀ ਰਾਜ ਕਰ ਰਹੀ ਆ ਉਹਦੇ ਪ੍ਰਧਾਨ ਦੇ ਵੱਲੋਂ ਐਡੀ ਗੱਲ ਜਿਹੜੀ ਜੀ ਉਹ ਮੰਨਣੀ ਇਹ ਬਹੁਤ ਅਹਿਮ ਜਿਹੜਾ ਜੀ ਉਹ ਪੁਆਇੰਟ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪਾਰਟੀ ਵਰਕਰਾਂ ਦੇ ਗਿਲੇ ਸ਼ਿਕਵਿਆਂ ਤੋਂ ਇੱਕ ਗੱਲ ਜ਼ਾਹਰ ਹੈ ਕਿ ਸੂਬੇ ਦੇ ਵਿੱਚ ਲੋਕਾਂ ਦੀ ਸਰਕਾਰ ਹੋਣ ਦਾ ਅਹਿਸਾਸ ਜਿਹੜਾ ਜੀ ਉਹ ਨਹੀਂ ਹੋ ਰਿਹਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਲੰਧਰ ਦੇ ਵਿੱਚ ਜਿਹੜੀਆਂ ਮੀਟਿੰਗਾਂ ਕੀਤੀਆਂ ਵਰਕਰਾਂ ਦੀਆਂ ਉਹਦੇ ਵਿੱਚ ਇਹ ਤੱਥ ਜਿਹੜੇ ਜੀ ਉਹ ਸਾਹਮਣੇ ਆਏ ਆ। ਹਾਲਾਂਕਿ ਉਹ ਲੋਕਾਂ ਦੇ ਉੱਤੇ ਸੁੱਟ ਰਹੇ ਆ ਪਰ ਰਿਐਲਿਟੀ ਜਿਹੜੀ ਹੈ ਜੀ ਉਹਨਾਂ ਨੂੰ ਵੀ ਪਤਾ ਹੈ ਕਿ ਇੱਥੇ ਹਾਲਾਤ ਜਿਹੜੇ ਜੀ ਉਹ ਕਿਹੋ ਜਿਹੇ ਬਣੇ ਹੋਏ ਨੇ। ਉਹਨਾਂ ਨੇ ਇਹ ਕਿਹਾ ਕਿ ਇਹ ਜਾਪਦਾ ਹੈ ਕਿ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ। ਸਰਕਾਰੀ ਦਫ਼ਤਰਾਂ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ। ਉਹਨਾਂ ਨੇ ਇਹ ਵੀ ਕਿਹਾ ਕਿ ਜਮਹੂਰੀਅਤ ਦੇ ਵਿੱਚ ਲੋਕਾਂ ਨੂੰ ਆਪਣੀ ਚੁਣੀ ਹੋਈ ਸਰਕਾਰ ਹੋਣ ਦਾ ਅਹਿਸਾਸ ਹੋਣਾ ਬੇਹੱਦ ਜ਼ਰੂਰੀ ਹੈ। ਸੁਨੀਲ ਜਾਖੜ ਹੋਰਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ, ਨਸ਼ਿਆਂ ਦੀ ਸਮਗਲਿੰਗ, ਗੈਂਗਸਟਰਾਂ ਦੇ ਮਾਮਲੇ ਦੇ ਉੱਤੇ ਜ਼ੀਰੋ ਟੋਲਰੈਂਸ ਦੀ ਨੀਤੀ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਦਾ ਕੋਈ ਵੀ ਨੇਤਾ ਗੈਂਗਸਟਰਾਂ ਨੂੰ ਸਰਪ੍ਰਸਤੀ ਨਹੀਂ ਦਿੰਦਾ ਔਰ ਇਹ ਸੱਭਿਆਚਾਰ ਅਕਾਲੀ ਦਲ ਦਾ ਹੈ ਤੇ ਕਾਂਗਰਸ ਦੇ ਨੇਤਾ ਹਮੇਸ਼ਾ ਸਮਾਜ ਵਿਰੋਧੀ ਅਨਸਰਾਂ ਤੋਂ ਦੂਰ ਰਹੇ ਆ ਜੀ। ਇਹ ਦਾਅਵੇ ਚੰਗੇ ਲੱਗਦੇ ਆ ਕਾਗਜ਼ੀ ਰੂਪ ਦੇ ਵਿੱਚ। ਵੈਸੇ ਜਿਹੜੇ ਜਾਖੜ ਸਾਹਿਬ ਨੇ ਉਹ ਇਹ ਗੱਲ ਮੰਨਦੇ ਆ ਕਿ ਜਲੰਧਰ ਤੋਂ ਬਾਅਦ ਹੁਣ ਹੋਰਾਂ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਗਿਲੇ ਸ਼ਿਕਵੇ ਜਿਹੜੇ ਜੀ ਉਹ ਸੁਣੇ ਜਾਣਗੇ। ਕੋਈ ਵੀ ਕਹਿੰਦੇ ਕਿ ਸੂਬੇ ਦੇ ਵਿੱਚ ਅਫਸਰਸ਼ਾਹੀ ਦਾ ਬੋਲਬਾਲਾ ਹੋਣ ਕਰਕੇ ਪ੍ਰਸ਼ਾਸਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਦਰਦ ਜਿਹੜਾ ਜੀ ਇਹ ਜਲੰਧਰ ਦੇ ਵਿੱਚ ਲੋਕਾਂ ਦਾ ਆਪਣਾ ਦਰਦ ਕਾਂਗਰਸੀ ਆਗੂਆਂ ਦੇ ਸਾਹਮਣੇ ਰੱਖਿਆ ਔਰ ਇਸ ਦਰਦ ਨੂੰ ਢੁਕਵੀਂ ਥਾਂ ਤੇ ਪਹੁੰਚਾਇਆ ਜਿਹੜਾ ਜੀ ਉਹ ਜਾਵੇ। ਔਰ ਜਿਹੜੀ ਇਹ ਜਲੰਧਰ ਦੇ ਵਿੱਚ ਮੀਟਿੰਗ ਹੋਈ ਸੀ ਜੀ ਇਹਦੇ ਵਿੱਚ ਕਾਂਗਰਸੀ ਵਰਕਰਾਂ ਨੇ ਸਰਕਾਰ ਦੇ ਵੱਲੋਂ ਟਰਾਂਸਪੋਰਟ, ਕੇਬਲ, ਰੇਤ, ਬਾਕੀ ਜਿਹੜਾ ਮਾਫੀਆ ਸੀ ਉਹਦੇ ਖਿਲਾਫ ਕਾਰਵਾਈ ਨਾ ਹੋਣ ਦੇ ਉੱਤੇ ਖੁੱਲ੍ਹ ਕੇ ਗੁੱਸਾ ਜਿਹੜਾ ਜੀ ਉਹ ਕੱਢਿਆ ਸੀਗਾ। ਬੇਅਦਬੀ ਮਾਮਲੇ ਦੇ ਉੱਤੇ ਕਾਰਵਾਈ ਨਾ ਹੋਣ ਦੇ ਜਿਹੜੇ ਦੋਸ਼ ਨੇ ਉਹਦੇ ਜਵਾਬ ਦੇ ਵਿੱਚ ਸੁਨੀਲ ਜਾਖੜ ਜੀ ਜਿਹੜੇ ਕਹਿੰਦੇ ਨੇ ਕਿ ਕਿਸੇ ਵੀ ਮਾਮਲੇ ਦੇ ਵਿੱਚ ਕਾਰਵਾਈ ਮੁਕੰਮਲ ਤਫਤੀਸ਼ ਤੇ ਨਿਆਂ ਪ੍ਰਣਾਲੀ ਦੇ ਵਿਧੀ ਵਿਧਾਨ ਮੁਤਾਬਕ ਹੀ ਜਿਹੜੀ ਹੈ ਜੀ ਉਹ ਕਹਿੰਦੇ ਕਿ ਹੁੰਦੀ ਆ। ਔਰ ਇਹਦੇ ਵਾਸਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਨੂੰਨ ਤੇ ਨਿਆਂ ਪ੍ਰਣਾਲੀ ਦੇ ਤਹਿਤ ਕਾਰਵਾਈ ਜਿਹੜੀ ਜੀ ਉਹ ਹੋਊਗੀ। ਦਾਅਵਾ ਉਹ ਕਰਦੇ ਨੇ ਕਿ ਕਾਨੂੰਨ ਵਿਵਸਥਾ ਪੂਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਾਬੂ ਦੇ ਹੇਠ ਆ। ਉਹ ਕਹਿੰਦੇ ਨੇ ਕਿ ਬਾਕੀ ਸ਼ਹਿਰਾਂ ਦੇ ਵਿੱਚ ਵੀ ਅਜਿਹੇ ਜਿਹੜੇ ਜੀ ਸਮਾਗਮ ਕਰਵਾਏ ਜਾਣਗੇ ਪਰ ਇਹ ਮਹਿਜ਼ ਸੁਪਨਾ ਹੋ ਸਕਦਾ ਸੁਨੀਲ ਜਾਖੜ ਹੋਰਾਂ ਦਾ, ਕਿਉਂਕਿ ਜਿੰਨੀਆਂ ਕੁ ਗੱਲਾਂ ਜਲੰਧਰ ਦੇ ਵਿੱਚ ਉੱਥੋਂ ਦੇ ਵਰਕਰਾਂ ਨੇ ਸਾਹਮਣੇ ਜਿਹੜੀਆਂ ਲੈ ਆਉਂਦੀਆਂ ਨੇ, ਜਿਹੜਾ ਮੁੱਖ ਮੰਤਰੀ ਦਾ ਖੇਮਾ ਹੈ ਉਹ ਲੱਗਦਾ ਨਹੀਂ ਕਿ ਸੁਨੀਲ ਜਾਖੜ ਹੋਰਾਂ ਨੂੰ ਕੋਈ ਹੋਰ ਅਜਿਹਾ ਫੰਕਸ਼ਨ ਜਿਹੜਾ ਜੀ ਉਹ ਕਿਸੇ ਸ਼ਹਿਰ ਦੇ ਵਿੱਚ ਕਰਨ ਦੇਊਗਾ। ਜੀ ਬਿਲਕੁਲ, ਇਹ ਸੁਪਨੇ ਲਾਣੇ ਕੋ ਮਾੜੀ ਗੱਲ ਨਹੀਂ ਗੇ ਹੈਗੀ। ਸੁਪਨੇ ਜ਼ਰੂਰ ਲੈਂਦੇ ਇੱਦਾਂ ਦੇ ਰਾਜ ਦੇ ਪਰ ਹੈ ਨਹੀਂ ਗਾ। ਅੱਗੇ ਗੱਲ ਕਰਦੇ ਹਾਂ ਜਿਹੜੀ ਪਿਛਲੀ ਸਰਕਾਰ ਗਈ ਆ ਪੰਜਾਬ ਦੀ, ਉਸ 'ਤੇ ਜਾਣ ਤੋਂ ਬਾਅਦ ਬਾਦਲਾਂ ਦੇ ਪਿੰਡ ਵਿੱਚ ਹੁਣ ਹੈਲੀਕਾਪਟਰ ਨੇ ਉਤਰਦੇ ਤਾਂ ਲੋਕ ਸੌਖੇ ਹੋਏ ਆ। ਬਿਲਕੁਲ ਜੀ, ਇਹ ਐਕਚੁਅਲੀ ਫੰਡ ਸੀਗੇ ਜੀ ਸਾਰੇ ਸਰਕਾਰ ਦੇ ਜਿਹੜੇ ਖਰਚੇ ਜਾਂਦੇ, ਕਿਉਂਕਿ ਉਦੋਂ ਬਾਅਦ ਤਾਂ ਹੈਲੀਕਾਪਟਰ ਜਿਹੜਾ ਜੀ ਉਹ ਦੀਂਦਾ ਨੀਗਾ। ਉਹਨਾਂ ਦਿਨਾਂ ਦੇ ਵਿੱਚ ਤਾਂ ਇਹ ਵੀ ਹੁੰਦਾ ਸੀਗਾ ਵੀ ਬੱਚੇ ਜਿੱਦ ਕਰਦੇ ਵੀ ਚਲੋ ਝੀਲ ਦੇ ਉੱਤੇ ਝੂਟੇ ਲੈ ਕੇ ਆਉਣੇ। ਦਿੱਲੀ ਤੋਂ ਚੁੱਕਿਆ ਹੈਲੀਕਾਪਟਰ ਝੀਲ ਤੇ ਲਿਆ ਕੇ ਬੇੜੀ ਦੇ ਝੂਟੇ ਦਵਾ ਕੇ ਫਿਰ ਵਾਪਸ ਬੱਚੇ ਜਿੱਦ ਕਰਦੇ ਆ ਫਿਲਮ ਵੇਖਣੀ ਆ। ਦਿੱਲੀ ਤੋਂ ਹੈਲੀਕਾਪਟਰ ਚੁੱਕਿਆ, ਬਠਿੰਡੇ ਦਾ ਥੀਏਟਰ ਖਾਲੀ, ਉਹਦੇ 'ਚ ਫਿਲਮ ਵੇਖੀ, ਵਾਪਸ ਦਿੱਲੀ। ਜਿਹੜਾ ਜੀ ਉਹ ਲੋਕਲ ਬੱਸ ਵਾਂਗੂ ਜਿਹੜਾ ਜੀ ਉਹ ਬਣਾਇਆ ਹੋਇਆ ਸੀਗਾ ਹੈਲੀਕਾਪਟਰ। ਹੁਣ ਜਿਹੜਾ ਜੀ ਕਿਉਂਕਿ ਪੱਲਿਓਂ ਖਰਚਣੇ ਪੈਣ ਤੇ ਫਿਰ ਸੜਕਾਂ ਯਾਦ ਆ ਜਾਂਦੀਆਂ ਜੀ, ਫਿਰ ਹੈਲੀਕਾਪਟਰ ਨਹੀਂ। ਔਰ ਉਸ ਟਾਈਮ ਤਾਂ ਹਰ ਜਿਹੜਾ ਜੀ ਉਹ ਤੀਸਰਾ ਗੇੜਾ ਹੈਲੀਕਾਪਟਰ ਦਾ ਉਹ ਬਾਦਲਾਂ ਦੇ ਪਿੰਡਾਂ ਦੇ ਵਿੱਚ ਹੀ ਜਿਹੜਾ ਜੀ ਉਹ ਹੁੰਦਾ ਸੀਗਾ। ਹੁਣ ਪੱਲਿਓਂ ਕਿਹੜਾ ਜਿਹੜਾ ਜੀ ਉਹ ਤਾਰਦਾ। ਤਾਰਾਂ ਦੇ ਵਿੱਚ ਵਿਧਾਨ ਸਭਾ ਚੋਣਾਂ
ਦੇ ਵਿੱਚ ਜਦੋਂ ਹਾਰੇ ਤਾਂ ਉਸ ਮੌਕੇ ਜਿਹੜਾ ਸੀਗਾ ਜੀ ਔਰਬਿਟ ਐਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਬਾਦਲ ਪਰਿਵਾਰ ਨੇ ਵਰਤਿਆ। ਇਹਦਾ ਖਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨੇ ਨੇ ਚੁੱਕਿਆ। ਕਾਲ ਝਰਾਣੀ ਦੀ ਦਾਣਾ ਮੰਡੀ ਜਿਹੜੀ ਹੈਲੀਪੈਡ ਬਣਾਇਆ ਹੋਇਆ ਸੀਗਾ, ਉੱਥੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਲਾਈ ਹੋਈ ਸੀਗੀ, ਕਿਉਂਕਿ ਇੱਥੇ ਉਤਰ ਕੇ ਫਿਰ ਬਾਦਲ ਪਿੰਡ ਜਿਹੜਾ ਜੀ ਉਹ ਸੜਕ ਦੇ ਰਸਤੇ ਜਾਂਦੇ ਸਨ ਬਾਦਲ। ਇੱਥੇ ਥੋੜ੍ਹੀ ਦੇਰ ਗਾਰਡ ਜਿਹੜੀ ਜੀ ਤਾਇਨਾਤ ਰਹੀ, ਫਿਰ ਘਟਾਤੀ ਹੁਣ ਮੁਕੰਮਲ ਜਿਹੜੀ ਹੈ ਜੀ ਉੱਥੋਂ ਚੁੱਕੀ ਗਈ ਆ। ਪਿੰਡ ਕਾਲ ਝਰਾਣੀ ਦੇ ਲੋਕ ਜਿਹੜੇ ਆ ਜੀ ਉਹਨਾਂ ਨੇ ਸੁੱਖ ਦਾ ਸਾਹ ਲਿਆ ਕਿ ਦਾਣਾ ਮੰਡੀ ਮੁੜ ਕੇ ਜਿਹੜੀ ਆ ਜੀ ਬਣ ਗਈ ਆ ਤੇ ਇੱਥੇ ਫਸਲ ਜਿਹੜੀ ਉਹ ਸੁੱਟਣੀ ਸ਼ੁਰੂ ਹੋ ਗਈ ਇਸ ਵਾਰੀ ਤੋਂ। ਲੋਕ ਕਹਿੰਦੇ ਕਿ ਉਹਨਾਂ ਨੂੰ ਸ਼ਾਂਤੀ ਮਿਲੀ ਹੈ, ਨਹੀਂ ਤਾਂ ਗੜਗੜ ਸਾਰੀ ਦਿਹਾੜੀ ਜਿਹੜੀ ਜੀ ਉਹ ਹੁੰਦੀ ਰਹਿੰਦੀ ਸੀਗੀ। ਲੋਕ ਕਹਿੰਦੇ ਆ ਕਿ ਬੜੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀਗਾ, ਕਿਉਂਕਿ ਜਦੋਂ ਇਹ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਜਿਹੜਾ ਜੀ ਉਹ ਆਉਂਦਾ ਸੀਗਾ ਇੱਥੇ ਤਾਂ 2 ਜ਼ਿਲ੍ਹਿਆਂ ਦੇ ਪੁਲਿਸ ਅਫਸਰ ਸਵਾਗਤ ਦੇ ਵਾਸਤੇ ਖੜੇ ਰਹਿੰਦੇ ਸੀਗੇ। ਹਰ ਪੰਜਵਾਂ ਜਿਹੜਾ ਬਾਦਲ ਪਿੰਡ ਦਾ ਹੈਲੀਕਾਪਟਰ ਨੇ ਜਿਹੜਾ ਜੀ ਉਹ ਲਾਇਆ। 2017 ਦੇ ਵੇਲੇ ਔਰਬਿਟ ਹੈਲੀਕਾਪਟਰ ਦੇ 104 ਗੇੜਿਆਂ ਚੋਂ 12 ਗੇੜੇ ਬਾਦਲ ਪਿੰਡ ਦੇ ਵੱਜੇ। 27 ਦਿਨਾਂ ਦੇ ਵਿੱਚ ਹੈਲੀਕਾਪਟਰ ਦਾ ਖਰਚਾ 1 ਕਰੋੜ 37 ਲੱਖ ਰੁਪਈਆ ਅਕਾਲੀ ਦਲ ਨੇ ਜ਼ਰੂਰ ਚੁੱਕਿਆ, ਪਰ ਬਾਕੀ ਜਿਹੜੇ ਖਰਚੇ ਸੀਗੇ ਉਹ ਸਾਰੇ ਸਰਕਾਰੀ ਖਜ਼ਾਨੇ ਦੇ ਉੱਤੇ ਪੈਂਦੇ ਰਹੇ। ਗੱਠਜੋੜ ਸਰਕਾਰ ਨੇ 12 ਦੇ ਵਿੱਚ ਸਰਕਾਰੀ ਖਜ਼ਾਨੇ ਚੋਂ 38 ਕਰੋੜ ਰੁਪਈਆ ਖਰਚ ਕੇ ਬੈਲ 429 ਹੈਲੀਕਾਪਟਰ ਖਰੀਦਿਆ ਸੀਗਾ। ਪਿੰਡ ਬਾਦਲ ਦੇ ਗੇੜਿਆਂ ਲਈ ਇਹੀ ਹੈਲੀਕਾਪਟਰ ਜਿਹੜਾ ਜੀ ਉਹ ਵਰਤਿਆ ਜਾਂਦਾ ਸੀਗਾ ਔਰ ਹੈਲੀਪੈਡ ਦੇ ਵਾਸਤੇ ਬਿਜਲੀ ਦਾ ਕੁੰਡੀ ਕਨੈਕਸ਼ਨ ਚੱਲਦਾ ਸੀਗਾ। ਫਿਰ ਦਸੰਬਰ 14 ਦੇ ਵਿੱਚ ਬਿਜਲੀ ਦਾ ਮੀਟਰ ਜਿਹੜਾ ਜੀ ਉਹ ਲਵਾਇਆ ਗਿਆ, ਜਿਹਦਾ ਬਿੱਲ ਮੰਡੀ ਬੋਰਡ ਜਿਹੜਾ ਜੀ ਉਹ ਤਾਰਦਾ ਸੀਗਾ। ਜਦੋਂ 2007 ਦੇ ਵਿੱਚ ਗੱਠਜੋੜ ਦੀ ਸਰਕਾਰ ਬਣੀ ਸੀ ਤਾਂ ਉਦੋਂ ਦੇ ਪਹਿਲੇ 5 ਵਰ੍ਹਿਆਂ ਦੇ ਦੌਰਾਨ ਬਾਦਲ ਪਰਿਵਾਰ ਨੇ ਹੈਲੀਕਾਪਟਰ ਦੇ ਪਿੰਡ ਬਾਦਲ ਦੇ 426 ਗੇੜੇ ਲਾਏ ਔਰ 5 ਸਾਲਾਂ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਆਉਣ ਦੇ ਵਾਸਤੇ 227 ਦਿਨ ਹੈਲੀਕਾਪਟਰ ਦੀ ਜਿਹੜੀ ਜੀ ਉਹ ਵਰਤੋਂ ਕੀਤੀ ਔਰ ਸਾਧ ਮੁਰਾਦੀ ਜ਼ਿੰਦਗੀ ਦਾ ਲੋਕਾਂ ਨੂੰ ਸੁਨੇਹਾ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 190 ਦਿਨ ਇਸ ਹੈਲੀਕਾਪਟਰ ਨੂੰ ਬਾਦਲ ਪਿੰਡ ਜਾਣ ਦੇ ਵਾਸਤੇ ਹੀ ਵਰਤਿਆ। ਮੌਜਾਂ 'ਚ ਮੌਜਾਂ ਲੁੱਥ ਬਤਾਏ ਨਹੀਂ ਲਏ ਆ ਸਾਰੇ। ਤੇ ਅੱਗੇ ਸੁਖਦੇਵ ਸਿੰਘ ਢੀਂਡਸਾ ਦੀ ਜੇ ਗੱਲ ਕਰੀਏ ਤਾਂ ਉਸ ਦੇ ਤੇਵਰ ਹੋਰ ਤਿੱਖੇ ਹੋਏ ਆ। ਦੇਖੋ ਜੀ, ਜਿਉਂ-ਜਿਉਂ 14 ਤਰੀਕ ਜਿਹੜੀ ਆ ਜੀ ਉਹ ਨੇੜੇ ਆ ਰਹੀ ਆ, ਤਿਉਂ-ਤਿਉਂ ਬਾਦਲ ਪਰਿਵਾਰ ਜਿਹੜਾ ਜੀ ਉਹਨੂੰ ਇਹ ਡਰ ਤਾਂ ਲੱਗ ਰਿਹਾ ਜੀ ਕਿ ਉਸ ਦਿਨ ਕੀ ਜਿਹੜਾ ਜੀ ਉਹ ਹੋਊਗਾ। ਕੱਲ ਜਦੋਂ ਇੱਥੇ ਪ੍ਰੈਸ ਕਾਨਫਰੰਸ ਚੱਲ ਰਹੀ ਸੀਗੀ ਤੇ ਉਹਦੇ ਵਿੱਚ ਪੁੱਛਿਆ ਗਿਆ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਅਕਾਲੀ ਦਲ ਛੱਡਣ ਦੇ ਬਾਰੇ, ਉਹਨਾਂ ਨੇ ਕਿਹਾ ਉਹ ਮੇਰੇ ਪਿਤਾ ਸਮਾਨ ਨੇ। ਜਦੋਂ ਇਹ ਜਿਹੜਾ ਜੀ ਪੁੱਛਿਆ ਗਿਆ ਵੀ ਕੀ ਉਹਨਾਂ ਨੂੰ ਚੰਗਾ ਅਹੁਦਾ ਨਹੀਂ ਦਿੱਤਾ ਗਿਆ ਸੀਗਾ ਸੀਨੀਅਰ ਹੋਣ ਦੇ ਬਾਵਜੂਦ, ਤਾਂ ਉਹ ਪ੍ਰੈਸ ਕਾਨਫਰੰਸ ਛੱਡ ਕੇ ਹੀ ਤੁਰ ਗਏ। ਇੰਨਾ ਜਿਹੜਾ ਜੀ ਉਹ ਸਤਾਰਿਆ। ਉਧਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਆਪਣੇ ਤੇਵਰ ਜਿਹੜੇ ਆ ਜੀ ਉਹ ਤਿੱਖੇ ਕਰ ਲਿਆ। ਹੁਣ 2 ਦਿਨ ਵਿੱਚ ਰਹਿ ਗਏ। ਅੱਜ 12 ਤਰੀਕ ਇੱਥੇ ਹੋ ਗਈ, 12 ਤੇ 13 ਤੇ 14 ਤਰੀਕ ਨੂੰ ਇਹ ਮੀਟਿੰਗ ਜਿਹੜੀ ਆ ਜੀ ਉਹ ਰੱਖੀ ਗਈ ਆ। ਇਹ ਕਿਹਾ ਜਾ ਰਿਹਾ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਅਗਵਾਈ ਕਰ ਰਹੇ ਆ ਇਸ ਮੀਟਿੰਗ ਦੀ। ਉਹ ਲਗਾਤਾਰ ਸੰਪਰਕ ਦੇ ਵਿੱਚ ਨੇ ਜਿਹੜੇ ਅਕਾਲੀ ਆਗੂ ਤੇ ਅਕਾਲੀ ਵਰਕਰ ਨੇ। ਬੇਸ਼ੱਕ ਸੁਖਦੇਵ ਸਿੰਘ ਢੀਂਡਸਾ ਹੋਰੀ ਕਹਿੰਦੇ ਆ ਕਿ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂਗਾ, ਪਰ ਇੰਨਾ ਜ਼ਰੂਰ ਆ ਕਿ ਇਹਦੇ ਵਿੱਚ ਕੌਣ-ਕੌਣ ਜਿਹੜਾ ਜੀ ਉਹ ਚਲੇ ਜਾਣਗੇ ਔਰ ਜਿਹੜੇ ਟਕਸਾਲੀ ਅਕਾਲੀ ਸੀਗੇ ਜੀ, ਬੇਸ਼ੱਕ ਉਹਨਾਂ ਨੂੰ ਜਿਹੜਾ ਜੀ ਪਹਿਲਾਂ ਤਾਂ ਕੋਈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤਾ ਜਿਹੜਾ ਜੀ ਉਹ ਲੋਕਾਂ ਦਾ ਸਹਿਯੋਗ ਨਹੀਂ ਮਿਲਿਆ, ਪਰ ਹੁਣ ਉਹਨਾਂ ਨੂੰ ਵੀ ਜਿਹੜਾ ਜੀ ਉਹ ਜਾਪਦਾ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਅਗਵਾਈ ਜਿਹੜੀ ਜੀ ਉਹ ਕਰਨ ਦੇ ਨਾਲ ਇੱਕ ਵੱਡਾ ਹੁੰਗਾਰਾ ਜਿਹੜਾ ਜੀ ਉਹ ਉਹਨਾਂ ਨੂੰ ਮਿਲ ਰਿਹਾ। ਤੋ ਹੁਣ ਜਿਹੜਾ ਜੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਜਿਹੜਾ ਜੀ ਹਮਲਾ ਕਰਦਿਆਂ ਹੋਇਆ ਇਹ ਗੱਲ ਜਿਹੜੀ ਆ ਜੀ ਕਹੀ ਆ, ਸਿੱਧਾ ਹਮਲਾ ਜਿਹੜਾ ਜੀ ਉਹ ਬੋਲਦਿਆਂ ਹੋਇਆ ਕਿ ਇੱਕ ਪਰਿਵਾਰ ਜਿਹੜਾ ਉਹਦਾ ਕਬਜ਼ਾ ਉਹਨਾਂ ਨੇ ਜਿਹੜਾ ਜੀ ਉਹ ਤੋੜਨਾ। ਉਹ ਇਹ ਵੀ ਕਹਿੰਦੇ ਆ ਕਿ ਅਸੀਂ ਕੋਈ ਵੱਖਰੀ ਪਾਰਟੀ ਜਿਹੜੀ ਉਹ ਨਹੀਂ ਬਣਾਉਣੀ। ਇਹ ਵੀ ਕਹਿੰਦੇ ਆ ਕਿ ਇਹ ਤਾਂ ਸ਼ੁਰੂਆਤ ਹੈ। 14 ਤਰੀਕ ਇੱਕ ਸਾਲ ਹੈ ਅਕਾਲੀ ਦਲ ਦਾ ਜਿਹੜਾ 100ਵਾਂ ਵਰ੍ਹਾ ਮਨਾਉਣ ਦੇ ਵਾਸਤੇ। ਉਹ ਕਹਿੰਦੇ ਇਹਦੇ ਦੌਰਾਨ ਉਸ ਦਿਨ ਇਹ ਏਜੰਡਾ ਉਲੀਕਿਆ ਜਾਊਗਾ ਕਿ ਅੱਗੋਂ ਕੀ ਜਿਹੜਾ ਜੀ ਉਹ ਕਰਨਾ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਿਹਾ ਕਿ ਅਕਾਲੀ ਦਲ ਤੋਂ ਬਾਹਰ ਕੌਣ ਜਾ ਰਿਹਾ, ਉਹਨਾਂ ਦੀਆਂ ਤਾਂ ਪੁਸ਼ਤਾਂ ਅਕਾਲੀ ਦਲ ਦੇ ਵਿੱਚ ਨੇ ਤੇ ਅਕਾਲੀ ਦਲ ਹੀ ਉਹਨਾਂ ਦੀ ਜਿਹੜੀ ਹੈ ਜੀ ਉਹ ਪਾਰਟੀ ਹੈ। ਉਹ ਕਹਿੰਦੇ ਉਹਨਾਂ ਨੇ ਨਾ ਅਕਾਲੀ ਦਲ ਜਿਹੜਾ ਛੱਡਣਾ, ਨਾ ਕੋਈ ਵੱਖਰੀ ਜਿਹੜੀ ਪਾਰਟੀ ਬਣਾਉਣੀ ਹੈ, ਜਿਹਦੇ ਤੋਂ ਤਕਰੀਬਨ ਇਹ ਜਿਹੜਾ ਜੀ ਉਹ ਦਿਸ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਕਿਹੋ ਜਿਹੀ ਸਟ੍ਰੈਟਜੀ ਦੇ ਉੱਤੇ ਜਿਹੜਾ ਜੀ ਉਹ ਕੰਮ ਕਰ ਰਹੇ ਆ ਜੀ। ਉਮੀਦ ਹੈ ਕਿ ਅੱਜ ਤੇ ਭਲਕ ਜਿਹੜੇ 2 ਦਿਨ ਹੈ ਇਹਦੇ ਵਿੱਚ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬੇਸ਼ੱਕ ਬਾਅਦ ਕਈ ਮਹੀਨੇ ਉਹ ਚੁੱਪ ਰਹੇ, ਹੁਣ ਉਹ ਜਿਹੜਾ ਜੀ ਉਹ ਬੋਲ ਕੇ
ਬਾਦਲ ਪਰਿਵਾਰ ਦੇ ਵਾਸਤੇ ਜਿਹੜੀਆਂ ਜੀ ਉਹ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਸਕਦੇ ਆ। ਕਰਨਗੇ ਜੀ, ਇੱਕ ਦੂਸਰੇ ਨੂੰ ਜਾਣਦੇ ਆ। ਤੇ ਅੱਗੇ ਗੱਲ ਕਰਦੇ ਆ ਵੀ ਜਿਹੜੀ ਹੁਣ ਦੀਆਂ ਸਰਕਾਰਾਂ ਆ ਉਹ ਐਜੂਕੇਸ਼ਨ ਦੇ ਇੰਨਾ ਵਿਰੁੱਧ ਆ ਕਿ 200 ਕਾਲਜਾਂ ਨੂੰ ਜਿੰਦੇ ਲੱਗਣ ਜਾ ਰਹੇ ਆ। ਬਿਲਕੁਲ ਜੀ, ਐਕਚੁਅਲੀ ਦੇਖਿਆ ਜਾਵੇ ਤਾਂ ਇਹ ਮਾਮਲਾ ਸਿਰਫ JNU ਦੇ ਨਾਲ ਹੀ ਸੰਬੰਧਿਤ ਨਹੀਂ ਗਾ, ਕਿ ਓਵਰਆਲ ਹੀ ਜਿਹੜੀ ਜੀ ਉਹ ਐਜੂਕੇਸ਼ਨ ਦੇ ਉੱਤੇ ਮਾਰ ਜਿਹੜੀ ਉਹ ਵੱਜ ਰਹੀ ਹੈ। ਜਿਹੜੇ ਸਟੂਡੈਂਟ ਨੇ ਉਹਨਾਂ ਦਾ ਵਿਦੇਸ਼ਾਂ ਵੱਲ ਨੂੰ ਮੂੰਹ ਕਰਨਾ ਵੀ ਇੱਕ ਇਹਦਾ ਜਿਹੜਾ ਜੀ ਉਹ ਰੀਜ਼ਨ ਹੈ। ਪੰਜਾਬ ਦੇ ਇੰਜੀਨੀਅਰਿੰਗ, ਪੋਲੀਟੈਕਨਿਕ, ਹੋਮਿਓਪੈਥੀ, BEd ਡਿਗਰੀ ਕਾਲਜਾਂ ਦੀ ਸਕਾਲਰਸ਼ਿਪ ਦਾ 1409 ਕਰੋੜ ਰੁਪਈਆ ਸਰਕਾਰ ਦੇ ਕੋਲੇ ਫਸਿਆ ਪਿਆ ਹੈ। ਕਾਲਜਾਂ ਨੂੰ 3.5 ਸਾਲ ਤੋਂ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਦਾ ਸਕਾਲਰਸ਼ਿਪ ਦਾ ਪੈਸਾ ਨਹੀਂ ਦਿੱਤਾ ਗਿਆ। ਹਰ ਮਹੀਨੇ ਰਕਮ ਵੱਧਦੀ ਜਾ ਰਹੀ ਆ ਔਰ ਕਾਲਜ ਬੈਂਕਾਂ ਦੇ 2500 ਕਰੋੜ ਰੁਪਏ ਦੇ ਦੇਣਦਾਰ ਜਿਹੜੇ ਜੀ ਉਹ ਹੋ ਗਏ ਆ। ਸੂਬੇ ਦੇ ਵਿੱਚ ਕੁੱਲ 1600 ਕਾਲਜ ਨੇ। ਸਕਾਲਰਸ਼ਿਪ ਦਾ ਪੈਸਾ ਨਾ ਮਿਲਣ ਕਰਕੇ 200 ਕਾਲਜ ਜਿਹੜੇ ਆ ਜੀ ਉਹ ਬੰਦ ਹੋ ਗਏ ਆ। 70% ਕਾਲਜਾਂ ਦੇ ਬੈਂਕ ਖਾਤੇ NPA ਹੋ ਗਏ ਆ। ਕਾਲਜਾਂ ਨੂੰ ਆਖਰੀ ਵਾਰੀ ਫਰਵਰੀ 16 ਦੇ ਵਿੱਚ ਨੂੰ ਸਰਕਾਰ ਨੇ 307 ਕਰੋੜ ਰੁਪਏ ਜਾਰੀ ਕੀਤੇ ਸੀ। ਉਸ ਤੋਂ ਬਾਅਦ ਸਰਕਾਰ ਨੇ ਪੈਸਾ ਜਾਰੀ ਜਿਹੜਾ ਜੀ ਉਹ ਨਹੀਂ ਕੀਤਾ। 5 ਸਾਲ ਪਹਿਲਾਂ ਸੂਬੇ ਦੀ ਸਰਕਾਰ ਨੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਡਾਕਟਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ ਸੀ। ਇਹਦੇ ਤਹਿਤ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਸਟੂਡੈਂਟਸ ਤੋਂ ਕਿ ਉਹ ਫੀਸ ਨਹੀਂ ਲੈਣਗੇ ਔਰ ਉਹਨਾਂ ਦੀ ਫੀਸ ਸਰਕਾਰ ਕਾਲਜਾਂ ਨੂੰ ਦੇਊਗੀ। ਵੋਟ ਬੈਂਕ ਲਈ ਸਰਕਾਰ ਦੀ ਸਿਆਸੀ ਚਾਲ ਨੇ ਪ੍ਰਾਈਵੇਟ ਕਾਲਜਾਂ ਦੀ ਚਾਲ ਵਿਗਾੜ ਦਿੱਤੀ। ਪਹਿਲੇ ਸਾਲ ਤਾਂ ਪੈਸਾ ਮਿਲਿਆ, ਉਦੋਂ ਬਾਅਦ ਘੁਟਾਲੇ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ। ਕਈ ਵਾਰੀ ਜਾਂਚ ਹੋ ਚੁੱਕੀ ਆ, ਕਈ ਵਾਰੀ ਆਡਿਟ ਹੋ ਚੁੱਕਿਆ, ਸਿੱਟਾ ਕੁਝ ਨਿਕਲਿਆ ਨਹੀਂ। ਹਰ ਸਾਲ ਸਰਕਾਰ ਨੂੰ ਜਿਹੜਾ ਕਨਫੈਡਰੇਸ਼ਨ ਆਫ ਪੰਜਾਬ ਏਡਡ ਇੰਸਟੀਚਿਊਟ ਜਿਹੜਾ ਹੈ ਜੀ ਉਹਨੇ ਪ੍ਰਧਾਨ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਜਿਹੜੇ ਪ੍ਰਾਈਵੇਟ ਕਾਲਜਾਂ ਦੀ ਫੀਸ, ਕੰਟੀਨਿਊਸ਼ਨ ਫੀਸ, ਕਾਉਂਸਲਿੰਗ ਤੇ ਐਫੀਲੀਏਸ਼ਨ ਦੀ ਫੀਸ ਦੇ ਤੌਰ ਦੇ ਉੱਤੇ ਸਰਕਾਰ ਨੂੰ ਹਰ ਸਾਲ 1000 ਕਰੋੜ ਰੁਪਈਆ ਅਸੀਂ ਦਿੰਦੇ ਹਾਂ। ਸਰਕਾਰ ਨੇ ਜਦੋਂ ਸਕਾਲਰਸ਼ਿਪ ਦਾ ਪੈਸਾ ਰੋਕਿਆ ਤਾਂ ਕਾਲਜਾਂ ਦੇ 2500 ਕਰੋੜ ਰੁਪਈਏ ਦੀਆਂ ਦੇਣਦਾਰੀਆਂ ਜਿਹੜੀਆਂ ਜੀ ਉਹ ਖੜੀਆਂ ਨੇ। ਕਈ ਕਾਲਜਾਂ ਦੀ ਹਾਲਤ ਇੰਨੀ ਖਰਾਬ ਹੈ ਕਿ 8 ਤੋਂ 10 ਹਜ਼ਾਰ ਮੁਲਾਜ਼ਮਾਂ ਨੂੰ 6 ਮਹੀਨੇ ਤੋਂ ਔਰ 1 ਸਾਲ ਤੱਕ ਦੀ ਤਨਖਾਹ ਜਿਹੜੀ ਜੀ ਉਹ ਨਹੀਂ ਮਿਲੀ। ਸੂਬੇ ਦੇ 25 ਪੋਲੀਟੈਕਨਿਕ ਕਾਲਜ ਪੰਜਾਬ ਟੈਕਨੀਕਲ ਬੋਰਡ ਦੇ ਸਾਹਮਣੇ ਲਿਖਤੀ ਕਾਲਜ ਚਲਾਉਣ ਤੋਂ ਅਸਮਰੱਥਾ ਜਿਹੜੀ ਜੀ ਉਹ ਪ੍ਰਗਟਾ ਚੁੱਕਿਆ। 147 ਕਾਲਜਾਂ ਨੂੰ ਬੈਂਕਾਂ ਦੇ ਵੱਲੋਂ ਨਿਲਾਮੀ ਦੇ ਨੋਟਿਸ ਜਿਹੜੇ ਆ ਜੀ ਉਹ ਮਿਲ ਚੁੱਕੇ ਆ। ਸੂਬੇ ਦੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ 70 ਤੋਂ 80% ਸਟੂਡੈਂਟ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਨੇ। ਇਹਨਾਂ ਵਿਦਿਆਰਥੀਆਂ ਦੀ ਫੀਸ ਤੋਂ ਸਟਾਫ ਦੀ ਤਨਖਾਹ ਤੇ ਹੋਰ ਖਰਚਿਆਂ ਨੂੰ ਪੂਰਾ ਜਿਹੜਾ ਜੀ ਉਹ ਕੀਤਾ ਜਾਂਦਾ। 16-17 ਦੇ ਵਿੱਚ ਇਹਨਾਂ ਕਾਲਜਾਂ 'ਚ ਕਰੀਬ 3.5 ਲੱਖ ਸਟੂਡੈਂਟ ਜਿਹੜੇ ਜੀ ਉਹ ਪੜ੍ਹਾਈ ਕਰਦੇ ਸੀਗੇ। 18 ਤੇ 19 ਦੇ ਵਿੱਚ ਇਹ ਗਿਣਤੀ 2.5 ਲੱਖ ਜਿਹੜੀ ਹੈ ਜੀ ਉਹ ਰਹਿ ਗਈ ਹੈ। ਸੋ ਇਹ 200 ਕਾਲਜ ਨੇ ਜੀ ਜਿਨ੍ਹਾਂ ਦੇ ਉੱਤੇ ਜਿੰਦਰੇ ਲੱਗ ਗਏ ਆ ਤੇ ਜੋ ਹਾਲਾਤ ਬਣ ਰਹੇ ਆ ਉਹਦੇ ਹਿਸਾਬ ਦੇ ਨਾਲ ਲੱਗਦਾ ਹੈ ਜੀ ਕਿ ਅਗਲੀ ਜਿਹੜੀ ਵਾਰੀ ਆ ਉਹ ਜਿਹੜੀਆਂ ਦਿਓਗ ਕੱਦ ਯੂਨੀਵਰਸਿਟੀਆਂ ਖੁੱਬਾਂ ਵਾਂਗੂ ਨਿਕਲੀਆਂ ਸੀਗੀਆਂ ਜੀ ਉਹਨਾਂ ਦੀ ਹੋਊਗੀ ਜਿਹੋ ਜਿਹੇ ਹਾਲਾਤ ਬਣ ਰਹੇ ਨੇ। ਬਿਲਕੁਲ ਬਿਲਕੁਲ। ਨਾਲੇ ਸਰਕਾਰਾਂ ਕਿਹੜਾ ਚਾਹੁੰਦੀਆਂ ਕਿ ਇੱਥੇ ਦੇ ਲੋਕ ਪੜ੍ਹਨ ਤੇ ਉਹਨਾਂ ਨੂੰ ਸਵਾਲ ਪੁੱਛਣਗੇ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਨਵਜੋਤ ਸਿੱਧੂ ਦੀ। ਵੈਸੇ ਤਾਂ ਵਿਚਾਰੇ ਨੂੰ ਪਰੀ ਕੀਤਾ ਗਿਆ ਆ ਪਰ 4 ਮਹੀਨੇ ਤੋਂ ਤਨਖਾਹ ਵੀ ਨਹੀਂ ਮਿਲੀ। ਤੋ ਜੀ ਕੈਬਨਿਟ ਤੋਂ ਅਸਤੀਫਾ ਤੇ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ 4 ਮਹੀਨਿਆਂ ਤੋਂ ਬਤੌਰ ਵਿਧਾਇਕ ਵੀ ਤਨਖਾਹ ਜਿਹੜੀ ਦੀ ਉਹ ਨਹੀਂ ਮਿਲੀ। ਇਹਦੀ ਵਜ੍ਹਾ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੀ ਨੋਟੀਫਿਕੇਸ਼ਨ ਵਿਧਾਨ ਸਭਾ ਨੂੰ ਨਾ ਭੇਜੇ ਜਾਣਾ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਬਤੌਰ ਵਿਧਾਇਕ ਜਿਹੜਾ ਜੀ ਉਹਦੀ ਤਨਖਾਹ ਤੇ ਭੱਤੇ ਦੇਣਾ ਵਿਧਾਨ ਸਭਾ ਦਾ ਜਿਹੜਾ ਜੀ ਉਹਦੀ ਜ਼ਿੰਮੇਵਾਰੀ ਆ। ਵਿਧਾਨ ਸਭਾ ਦੇ ਮੁਤਾਬਕ ਸਿੱਧੂ ਦੇ ਅਸਤੀਫੇ ਬਾਰੇ ਰਾਜ ਸਰਕਾਰ ਨੇ ਉਹਨਾਂ ਨੂੰ ਕੋਈ ਨੋਟੀਫਿਕੇਸ਼ਨ ਜਿਹੜਾ ਜੀ ਉਹ ਨਹੀਂ ਦਿੱਤਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਅਹੁਦਾ ਛੱਡਣ ਤੋਂ ਬਾਅਦ ਵਿਧਾਇਕ ਦੇ ਰੂਪ ਦੇ ਵਿੱਚ ਅੱਜ ਤੱਕ ਆਪਣੀ ਤਨਖਾਹ ਲੈਣ ਜਿਹੜਾ ਜੀ ਉਹ ਨਹੀਂ ਗਏ। ਵਿਧਾਨ ਸਭਾ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ 20 ਜੁਲਾਈ 19 ਤੱਕ ਜਿਹੜੀ ਆ ਜੀ ਉਹਨੇ ਤਨਖਾਹ ਜਾਰੀ ਕੀਤੀ ਸੀਗੀ। ਨਿਯਮਾਂ ਦੇ ਮੁਤਾਬਕ ਮੰਤਰੀ ਦਾ ਅਹੁਦਾ ਛੱਡਣ ਤੇ ਅਹੁਦੇ ਦੇ ਹਿਸਾਬ ਦੇ ਨਾਲ ਮਿਲਣ ਵਾਲੀ ਤਨਖਾਹ ਤੇ ਭੱਤੇ ਜਿਹੜੇ ਉਹ ਰੋਕੇ ਜਾਂਦੇ ਆ। ਇਹਦੀ ਜਾਣਕਾਰੀ ਜਿਹੜੀ ਆ ਸਰਕਾਰ ਦੇ ਵੱਲੋਂ ਵਿਧਾਨ ਸਭਾ ਨੂੰ ਭੇਜੀ ਜਾਂਦੀ ਹੈ। ਵਿਧਾਇਕ ਦੇ ਰੂਪ ਦੇ ਵਿੱਚ ਉਹਨਾਂ ਦੀ ਤਨਖਾਹ ਦੀ ਜ਼ਿੰਮੇਵਾਰੀ ਵਿਧਾਨ ਸਭਾ ਦੀ ਹੈ। ਪੰਜਾਬ ਸਿਵਲ ਜਿਹੜਾ ਮੰਤਰੀ ਮੰਡਲ ਸ਼ਾਖਾ ਦੇ ਜਿਹੜੇ ਮੁਤਾਬਕ ਮੰਤਰੀ ਦੇ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਸਾਰੀਆਂ ਤਨਖਾਹਾਂ ਤੇ ਭੱਤਿਆਂ ਦਾ ਭੁਗਤਾਨ ਜਿਹੜਾ ਜੀ ਉਹ ਕੀਤਾ ਜਾ ਚੁੱਕਿਆ।
ਵਿਧਾਨ ਸਭਾ ਦੇ ਅਧਿਕਾਰੀ ਜਿਹੜੇ ਕਹਿੰਦੇ ਆ ਕਿ ਰਾਜ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਦੇ ਵਿੱਚ ਜਿਵੇਂ ਨੋਟੀਫਿਕੇਸ਼ਨ ਦੀ ਕਾਪੀ ਉਹਨਾਂ ਨੂੰ ਮਿਲੂਗੀ, ਉਸ ਤੋਂ ਬਾਅਦ ਉਹਦੀ ਤਨਖਾਹ ਤੇ ਪੈਂਡਿੰਗ ਪਏ ਜਿਹੜੇ ਭੱਤੇ ਆ ਉਹ ਦਿੱਤੇ ਜਾਣਗੇ। ਇਹ ਵੈਸੇ ਜਿਹੜਾ ਜੀ ਉਹ ਠਿੱਠ ਕਰਨ ਵਾਲੀ ਗੱਲ ਹੁੰਦੀ ਹੈ ਜੀ ਕਿ ਜਿੰਨਾ ਖੱਜਲ ਜਿਹੜਾ ਜੀ ਉਹ ਕੀਤਾ ਜਾ ਸਕੇ। ਹੁਣ ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਇਹ ਆ ਕਿ ਜਿਹੜੇ ਖੱਜਲ ਹੋ ਰਹੇ ਨੇ ਨਵਜੋਤ ਸਿੱਧੂ ਹੁਰੀ, ਜਿਉਂ ਉਹ ਪਾਕਿਸਤਾਨ ਜਿਹੜਾ ਜੀ ਉਹ ਜਾ ਕੇ ਆਏ ਆ, ਉਸ ਤੋਂ ਬਾਅਦ ਫੇਰ ਉਹ ਮੌਨ ਦੇ ਉੱਤੇ ਚਲੇ ਗਏ ਆ। ਹੁਣ ਇਹ ਸਵਾਲ ਜਿਹੜੇ ਜੀ ਉੱਠ ਤਾਂ ਰਹੇ ਆ, ਲੋਕਾਂ ਦੀ ਸਪੋਰਟ ਵੀ ਉਹਦੇ ਪਿੱਛੇ ਆ, ਪਰ ਪ੍ਰੋਬਲਮ ਇਹ ਆ ਕਿ ਜਿਹਦੇ ਪਿੱਛੇ ਸਪੋਰਟ ਆ ਵੀ ਉਹੀ ਬੋਲਣ ਦੇ ਵਾਸਤੇ ਤਿਆਰ ਨਹੀਂ, ਤੇ ਲੋਕ ਕਿੰਨੀ ਕੁ ਦੇਰ ਕਿਤੇ ਉਹਦੇ ਲਈ ਬੋਲਦੇ ਰਹਿਣਗੇ। ਬਿਲਕੁਲ ਜੀ, ਜਾਂ ਕੋਈ ਬੰਦਾ ਆ ਜਾਂ ਕੋਈ ਦੇਸ਼ ਆ ਜਾਂ ਲੋਕ ਆ ਉਸ ਦੇਸ਼ ਦੇ ਆਪਣੇ ਆਪ ਲਈ ਬੋਲਣਾ ਬੰਦ ਕਰ ਦਿੰਦੇ ਆ ਤਾਂ ਫਿਰ ਕਸੂਤੀ ਸਥਿਤੀ ਹੁੰਦੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।